ਜਦੋਂ ਰੇਤ ਦੇ ਵਿੱਚ ਖੰਡ ਤੁਸੀਂ ਮਿਕਸ ਕੀਤੀ, ਮਿਲਾ ਦਿੱਤੀ, ਹਾਥੀ ਨੂੰ ਕਹੋ ਕਿ ਇਸ ਰੇਤ ਦੇ ਵਿੱਚੋਂ ਤੂੰ ਖੰਡ ਖਾ ਲੈ, ਖਾ ਨਹੀਂ ਪਾਏਗਾ। ਪਰ ਉਹੋ ਹੀ ਰੇਤ ਦੇ ਵਿੱਚੋਂ ਜੇ ਕੀੜੀ ਨੂੰ ਤੁਸੀਂ ਕਹੋਗੇ ਨਾ ਖੰਡ ਚੁਣ ਕੇ ਖਾ ਲੈ, ਉਹ ਰੇਤ ਦੇ ਵਿੱਚੋਂ ਖੰਡ ਚੁਣ ਕੇ ਖਾ ਸਕਦੀ ਹੈ। ਕਦੇ ਵੀ ਛੋਟੇ ਬੰਦੇ ਨੂੰ ਛੋਟਾ ਨਾ ਸਮਝੋ, ਕਿਉਂਕਿ ਕਈ ਵਾਰੀ ਛੋਟਾ ਬੰਦਾ ਵੀ ਕਈ ਵੱਡੇ ਵੱਡੇ ਕੰਮ ਕਰ ਸਕਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਬੀਰ ਸਾਹਿਬ ਵੀ ਕਹਿੰਦੇ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਹਾਥੀ ਕੋਲੋਂ ਨਹੀਂ ਚੁਣੀ ਜਾ ਸਕਦੀ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਇਸ਼ਾਰਾ ਕੀ ਦਿੱਤਾ ਪਿਆਰਿਆ, ਇੱਕ ਚੀਜ਼ ਦਾ ਧਿਆਨ ਰੱਖ, ਜੇ ਮਨ ਦੇ ਅੰਦਰ ਅਹੰਕਾਰ ਰੱਖੇਗਾ ਹਾਥੀ ਵਾਂਗੂ, ਮੈਂ ਬੜਾ ਸੋਹਣਾ ਕੀਰਤਨ ਕਰਦਾ, ਮੈਂ ਬੜੀ ਵਧੀਆ ਕਥਾ ਕਰਦਾ, ਮੈਂ ਕਰੋੜਾਂਪਤੀ ਬੰਦਾ, ਮੇਰਾ ਰੂਪ ਬੜਾ ਵਧੀਆ ਹੈ, ਜੇ ਹਾਥੀ ਦੇ ਵਾਂਗੂ ਅੰਦਰ ਅਭਿਮਾਨ ਰੱਖੇਗਾ ਤੇ ਆ ਜਿਹੜੀ ਸ੍ਰਿਸ਼ਟੀ ਬਣਾਈ ਹੈ ਪਰਮੇਸ਼ਰ ਨੇ, ਦੁਨੀਆ ਬਣਾਈ ਹੈ ਪਰਮੇਸ਼ਰ ਨੇ, ਜਿਹਦੇ ਵਿੱਚ ਮਾਇਆ ਤੇ ਪਰਮੇਸ਼ਰ ਦੋਵੇਂ ਮਿਕਸ ਨੇ, ਜੇ ਹਾਥੀ ਵਾਂਗੂ ਅਹੰਕਾਰ ਆਪਣੇ ਅੰਦਰ ਰੱਖੇਗਾ ਤੇ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਨਾਮ ਦਾ ਰਸ, ਬੰਦਗੀ ਦਾ ਰਸ, ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਤੂੰ ਲੈ ਨਹੀਂ ਪਾਏਗਾ। ਜੇ ਆਹ ਚੀਜ਼ਾਂ ਦਾ ਆਨੰਦ ਲੈਣਾ ਚਾਹੁੰਦਾ ਹੈ ਨਾ, ਤੇ ਆਪਣੇ ਮਨ ਨੂੰ ਕੀੜੀ ਵਾਂਗੂ ਨਿਮਾਣਾ ਬਣਾ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਨਿਮਰਤਾਵਾਨ ਹਿਰਦਾ ਹੈ ਨਾ, ਉਹ ਪਿਆਰਿਓ ਗੁਰ ਪਰਮੇਸ਼ਰ ਦੀਆਂ ਖੁਸ਼ੀਆਂ ਦਾ ਪਾਤਰ ਬਣ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ।